व्यूअर्स वेलकम बैक ऑन प्रोग्राम। सो व्यूअर्स हुण आपां करतारपुर साहिब के हवाले नाल गलबात करन जा रहे हैं कि करतारपुर साहिब विच ਉਹ ਇਤਿਹਾਸਕ ਖੂਹ ਮੌਜੂਦ ਹੈ ਜਿਸ ਦੇ ਪਾਣੀ ਦੀ ਵਰਤੋਂ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਕੀਤੀ ਜਾਂਦੀ ਸੀ। ਸੋ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਕਰਤਾਰਪੁਰ ਸਾਹਿਬ ਵਿਖੇ ਇੱਕ ਵੱਡਾ ਵਾਟਰ ਟ੍ਰੀਟਮੈਂਟ ਜਿਹੜਾ ਹੈ ਪਲਾਂਟ ਹੈ ਉਹ ਲਗਾਇਆ ਜਾ ਰਿਹਾ ਹੈ ਤਾਂ ਕਿ ਇਸ ਇਤਿਹਾਸਕ ਖੂਹ ਦਾ ਸਾਫ਼ ਪਾਣੀ ਸਿੱਖ ਸੰਗਤਾਂ ਪ੍ਰਸ਼ਾਦ ਦੇ ਰੂਪ ਵਿੱਚ ਲੈ ਕੇ ਜਾ ਸਕਣ। ਇਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚਰਨ ਦੀ ਵੀ ਵਿਚਾਰ ਤੋਂ ਨਾਲ ਸਾਂਝੀ ਕੀਤੀ ਜਾ ਰਹੀ ਹੈ। ਸੋ ਅਸੀਂ ਜਾ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, एक पासे पाकिस्तान सिख गुरुद्वारा प्रबंधक कमेटी वालों पाकिस्तान एवैक्यूएज ट्रस्ट प्रॉपर्टी बोर्ड और ਜਿਹੜੇ ਇਸ ਪ੍ਰਬੰਧਕੀ ਨਿਜ਼ਾਮ 'ਚ ਖਾਸ ਤੌਰ 'ਤੇ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਉਹਨਾਂ ਦੇ ਪ੍ਰਬੰਧਕੀ ਲੋਕ ਨੇ ਉਹਨਾਂ ਵੱਲੋਂ ਬਹੁਤ ਐਫਰਟ ਕੀਤਾ ਜਾ ਰਿਹਾ ਹੈ ਤਾਂ ਕਿ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਯਾਤਰੂਆਂ ਨੂੰ ਉਹਨਾਂ ਦੀ ਰੂਹਾਨੀ ਲੋੜਾਂ ਵੀ ਜਿਹੜੀਆਂ ਉੱਥੇ ਉਹਨਾਂ ਦੇ ਨਾਲ ਜੁੜੇ ਹੋਏ ਤੱਥ ਨੇ ਉਹ ਬੇਸ਼ੱਕ ਅਸੀਂ ਜ਼ਿਕਰ ਕੀਤਾ ਸੀ ਖੇਤੀਬਾੜੀ ਦੇ ਹਵਾਲੇ ਨਾਲ ਕਿ ਕਿਵੇਂ 66 ਏਕੜ ਤੋਂ ਜ਼ਿਆਦਾ 'ਚ ਉਹੀ ਫਸਲਾਂ ਉਗਾ ਰਹੇ ਨੇ ਜਿਹੜੀ ਜ਼ਾਹਰ ਹੈ ਕਿ ਆਰਗੈਨਿਕ ਵੀ ਹੋਣਗੀਆਂ ਕਿ ਜਿਹੜੀਆਂ ਗੁਰੂ ਕੇ ਲੰਗਰ ਵਿੱਚ ਇਸਤੇਮਾਲ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਉੱਥੇ ਉਹ ਫਰੂਟ ਅਮਰੂਦ ਸੰਤਰਾ ਮੌਸਮੀ ਇਸ ਕਿਸਮ ਦੇ ਜਿਹੜੇ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੀ ਦਿੱਤੇ ਜਾਣਗੇ। ਔਰ ਕੱਲ੍ਹ ਇਹ ਖਬਰ ਇਸ ਹਵਾਲੇ ਨਾਲ ਸੀ ਕਿਉਂਕਿ ਜ਼ਾਹਰ ਹੈ ਕਿ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਉਹਨਾਂ ਜ਼ਮਾਨਿਆਂ 'ਚ ਜੇ ਖੇਤੀਬਾੜੀ ਪੰਜ ਸਦੀਆਂ ਪਹਿਲਾਂ ਗੁਰੂ ਸਾਹਿਬ ਨੇ ਉਸ ਧਰਤੀ 'ਤੇ ਕੀਤੀ ਅਤੇ ਖੇਤੀਬਾੜੀ ਲਈ ਖੂਹ ਜਿਹੜਾ ਹੈ ਉਹ ਲਵਾਇਆ ਜਾਂਦਾ ਸੀ। ਔਰ ਜ਼ਾਹਰ ਹੈ ਕਿ ਉਹ ਖੂਹ ਅੱਜ ਵੀ ਮੌਜੂਦ ਹੈ, ਹਿਸਟੋਰੀਕਲ ਖੂਹ ਹੈ ਸਾਡਾ ਜਿਸ ਖੂਹ ਦੇ ਪਾਣੀ ਦੇ ਨਾਲ ਖੇਤਾਂ ਦੀ ਸਿੰਚਾਈ ਹੁੰਦੀ ਸੀ। ਔਰ ਬਾਬੇ ਨਾਨਕ ਨੇ ਉਸ ਧਰਤੀ 'ਤੇ ਜ਼ਿੰਦਗੀ ਦੇ 18 ਸਾਲ ਜਿਹੜੀ ਹੈ ਉਹ ਖੇਤੀਬਾੜੀ ਕੀਤੀ ਔਰ ਕਰਤਾਰਪੁਰ ਸ਼ਹਿਰ ਹੀ ਵਸਾਇਆ ਜਿਹੜਾ ਉਸ ਸਾਰੇ ਦੇ ਨਾਲ ਕਰਤੇ ਦਾ ਸ਼ਹਿਰ। ਹੁਣ ਵਕਤ ਪਾ ਕੇ ਕਿਉਂਕਿ 47 ਦਾ ਪੀਰੀਅਡ ਔਰ ਉਸ ਤੋਂ ਪਹਿਲਾਂ ਵੀ ਪਤਾ ਨਹੀਂ ਖੂਹ ਕਿੰਨਾ ਫੰਕਸ਼ਨਲ ਸੀ ਲੇਕਿਨ ਖੂਹ ਦੀ ਮੌਜੂਦਗੀ ਤਾਂ ਸੀ। ਹੁਣ ਪਾਕਿਸਤਾਨ ਦੇ ਜਿਹੜੇ ਸੁਚੱਜੇ ਪ੍ਰਬੰਧਕ ਨੇ ਉੱਥੇ ਉਹਨਾਂ ਨੇ ਦੇਖਿਆ ਕਿ ਵੀ ਇਹ ਇੱਕ ਪਾਸੇ ਕਿਉਂਕਿ ਅਕਸਰ ਇਹ ਹੁੰਦਾ ਹੈ ਵੀ ਜਿਹੜੇ ਹਿਸਟੋਰੀਕਲ ਸਰੋਵਰ ਨੇ ਜਿਹੜੇ ਜਿਵੇਂ ਹਰਿਮੰਦਰ ਸਾਹਿਬ ਦਾ ਸਰੋਵਰ ਹੈ, ਤਰਨ ਤਾਰਨ ਸਾਹਿਬ ਦਾ ਹੈ, ਮੁਕਤਸਰ ਸਾਹਿਬ ਦਾ ਹੈ, ਜਿਹੜੇ ਸਰੋਵਰ ਗੁਰੂ ਸਾਹਿਬਾਨ ਦੇ ਵੇਲੇ ਹੀ ਸਥਾਪਿਤ ਹੋਏ, ਦੂਖ ਨਿਵਾਰਨ ਸਾਹਿਬ ਪਟਿਆਲਾ ਹੈ ਕਿ ਜਦੋਂ ਸਿੱਖ ਸੰਗਤਾਂ ਉਹਦੇ ਦਰਸ਼ਨਾਂ ਲਈ ਜਾਂਦੀਆਂ ਨੇ ਅਤੇ ਜਿਵੇਂ ਜ਼ਮਜ਼ਮ ਜਿਹੜਾ ਇੱਕ ਪਵਿੱਤਰ ਮੁਕਾਮ ਹੈ ਮੱਕੇ ਮਦੀਨੇ ਦੀ ਜਿਹੜੀ ਹੈ ਯਾਤਰਾ ਦੇ ਲਈ ਜ਼ਿਆਰਤ ਲਈ ਗਏ ਲੋਕਾਂ ਲਈ ਉਹ ਆਬੇ ਜ਼ਮਜ਼ਮ ਦਾ ਪਾਣੀ ਜਿਹੜਾ ਹੈ ਉਹ ਲੈ ਕੇ ਆਉਂਦੇ ਨੇ। ਇਸੇ ਤਰ੍ਹਾਂ ਇਤਿਹਾਸਕ ਗੁਰਦੁਆਰਿਆਂ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਤਾਂ ਸਰੋਵਰ ਦਾ ਜਲ ਉਹਨੂੰ ਅੰਮ੍ਰਿਤ ਦੇ ਤੌਰ 'ਤੇ ਪਾਇਸ ਪਵਿੱਤਰ ਪਾਣੀ ਦੇ ਤੌਰ 'ਤੇ ਲਿਆਂਦਾ ਜਾਂਦਾ ਹੈ। ਸੋ ਨਨਕਾਣਾ ਸਾਹਿਬ ਦੇ ਨਾਲ ਜਿਹੜਾ ਉਹ ਸਰੋਵਰ ਦੀ ਗੱਲ ਤਾਂ ਹੈ। ਕਰਤਾਰਪੁਰ ਸਾਹਿਬ ਜਿਹੜਾ ਹੈ ਉਹਦੇ 'ਚ ਕਿਉਂਕਿ ਇਹ ਹਿਸਟੋਰੀਕਲ ਖੂਹ ਹੈ ਜਿਹੜੇ ਖੂਹ 'ਚੋਂ ਗੁਰੂ ਸਾਹਿਬ ਨੇ ਔਰ ਉਹਨਾਂ ਜ਼ਮਾਨਿਆਂ 'ਚ ਉਹੀ ਖੂਹ ਦਾ ਪਾਣੀ ਪੀਣ ਲਈ ਵੀ ਹੈ ਔਰ ਜ਼ਾਹਰ ਹੈ ਉਹ ਐਗਰੀਕਲਚਰ ਲਈ ਵੀ ਹੈ। ਹੁਣ ਉਹਦੇ 'ਚ ਜਿਹੜੇ ਅੱਜ ਕੱਲ੍ਹ ਈਵਨ ਜਿੰਨੇ ਸਰੋਵਰ ਨੇ ਹੁਣ ਸਾਡੇ ਵੱਡੇ ਉਹਨਾਂ 'ਚ ਵੀ ਵਾਟਰ ਟਰੀਟਮੈਂਟ ਪਲਾਂਟ ਲਗਾਏ ਜਾ ਚੁੱਕੇ ਨੇ ਤਾਂ ਕਿ ਜਿਹੜਾ ਉਹ ਪਾਣੀ ਹੈ ਉਸ ਨੂੰ ਤੁਸੀਂ ਟਰੀਟ ਕਰਕੇ ਵਾਪਸ ਉਹਦੇ 'ਚ ਸੁੱਟ ਦਿਓ। ਔਰ ਇਹ ਉਹਨਾਂ ਨੇ ਲੱਖਾਂ ਰੁਪਏ ਦੀ ਲਾਗਤ ਨਾਲ ਕਰਤਾਰਪੁਰ ਸਾਹਿਬ 'ਚ ਜਿਹੜਾ ਵਾਟਰ ਟਰੀਟਮੈਂਟ ਪਲਾਂਟ ਉਹਨਾਂ ਨੇ ਲਾਇਆ ਔਰ ਜਿਹੜਾ ਮਾਰਚ ਦੇ ਵਿੱਚ ਕੰਪਲੀਟ ਹੋ ਜਾਏਗਾ। ਔਰ ਇਸ ਨੂੰ ਇਕਬਾਲ ਸਿੰਘ ਸਿੱਧੂ ਗੁਰਦੁਆਰਾ ਕਮੇਟੀ ਨਾਲ ਸੰਬੰਧਿਤ ਨੇ ਜਿਨ੍ਹਾਂ ਦੀ ਦੇਖ ਰੇਖ ਥੱਲੇ ਟਰੀਟਮੈਂਟ ਪਲਾਂਟ ਦਾ ਕੰਮ ਚੱਲ ਰਿਹਾ ਔਰ ਇਹ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਨੇ ਤਾਂ ਕਿ ਪਾਣੀ ਸ਼ੁੱਧ ਤੇ ਸਾਫ਼ ਰਹੇ। ਔਰ ਸ਼ਾਇਦ ਮਹਿਮੂਦ ਜਿਹੜੇ ਲੋਕਲ ਜਿਹੜੇ ਨੇ ਐਡਮਿਨਿਸਟ੍ਰੇਟਰ ਨੇ ਇਸ ਪ੍ਰੋਜੈਕਟ ਦੇ ਉਹਨਾਂ ਨੇ ਕਿਹਾ ਕਿ ਖੂਹ 'ਚੋਂ ਪਾਣੀ ਸਿੱਧਾ ਟਰੀਟਮੈਂਟ ਪਲਾਂਟ 'ਚ ਜਾਏਗਾ ਜੋ ਵੱਖ-ਵੱਖ ਮਸ਼ੀਨਾਂ 'ਚੋਂ ਸਾਫ਼ ਹੋ ਕੇ ਪਾਣੀ ਵਾਪਸ ਖੂਹ ਚਲਿਆ ਜਾਏਗਾ ਅਤੇ ਖੂਹ ਵਿੱਚੋਂ ਪਾਈਪਾਂ ਰਾਹੀਂ ਪਵਿੱਤਰ ਜਲ ਨੂੰ ਬਾਹਰ ਲਿਆਂਦਾ ਜਾਏਗਾ ਜਿਸ ਨੂੰ ਸੰਗਤਾਂ ਛਕ ਸਕਣਗੀਆਂ। ਸੋ ਇਹ ਇੱਕ ਬੜਾ ਚੰਗਾ ਐਫਰਟ ਹੈ। ਔਰ ਇਸ ਦੇ ਨਾਲ ਹੀ ਈਵਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਿਸਟਰ ਸਰਦਾਰ ਧਾਮੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਕਿਹਾ ਕਿ ਵੀ ਇਹ ਜਿਹੜੀ ਹੈ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਦਰਸ਼ਨਾਂ ਦੀ ਜਿਹੜੀ ਪ੍ਰਕਿਰਿਆ ਆਸਾਨ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਵੀ ਇੰਨਾ ਉੱਥੇ ਡਿਵੈਲਪਮੈਂਟਸ ਹੋ ਰਹੀਆਂ ਨੇ
ਔਰ ਸਿੱਖ ਸੰਗਤ ਜਾ ਕੇ ਬਹੁਤ ਆਨੰਦ ਮਹਿਸੂਸ ਕਰਦੀ ਹੈ। ਔਰ ਸਾਡੀ ਇਹ ਮੰਗ ਹੈ ਕਿ ਵੀ ਇਹ ਜਿਹੜੀ ਇੰਡੀਅਨ ਗਵਰਨਮੈਂਟ ਨੇ ਪਾਸਪੋਰਟ ਦੀ ਕੰਡੀਸ਼ਨ ਰੱਖੀ ਹੋਈ ਹੈ, ਪਾਕਿਸਤਾਨ ਵੱਲੋਂ ਇਹ ਨਹੀਂ ਸੀ। ਪਾਕਿਸਤਾਨ ਨੇ ਕਿਹਾ ਕੋਈ ਵੀ ਆ ਜਾਏ, ਕਿਉਂਕਿ ਉੱਥੇ ਰੁਕਣਾ ਤਾਂ ਹੈ ਨਹੀਂ, ਸਵੇਰੇ ਆਣਾ ਹੈ, ਚਲੇ ਜਾਣਾ ਹੈ ਸ਼ਾਮ ਤੱਕ, ਕਿ ਭਾਈ ਇਸ ਕੰਡੀਸ਼ਨ ਨੂੰ ਖਤਮ ਕੀਤਾ ਜਾਏ ਤਾਂ ਕਿ ਜਿਹੜੀ ਹੈ ਵੱਧ ਤੋਂ ਵੱਧ ਸਿੱਖ ਸੰਗਤ ਜਿਹੜੀ ਹੈ ਇਸ ਪਵਿੱਤਰ ਗੁਰਧਾਮ ਦੇ ਦਰਸ਼ਨ ਕਰ ਸਕੇ। ਉਹਨਾਂ ਨੇ ਕਿਹਾ ਹਰ ਸਿੱਖ ਦੇ ਮਨ ਦੀ ਇੱਛਾ ਹੈ ਕਿ ਉਹ ਇਸ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰੇ, ਪਰ ਜਿਨ੍ਹਾਂ ਲੋਕਾਂ ਕੋਲ ਪਾਸਪੋਰਟ ਨਹੀਂ ਨੇ ਉਹਨਾਂ ਦੀ ਇੱਛਾ ਅਧੂਰੀ ਰਹਿ ਜਾਂਦੀ ਹੈ। ਔਰ ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਕੋਲੋਂ ਮੰਗ ਕਰਦੀ ਹੈ ਕਿ ਇਸ ਸੰਗਤ ਦੀ ਸ਼ਰਧਾ ਦਾ ਸਤਿਕਾਰ ਕਰਦੇ ਆ ਇਸ ਨੂੰ ਜਿਹੜਾ ਹੈ ਕੰਡੀਸ਼ਨ ਨੂੰ ਖਤਮ ਕੀਤਾ ਜਾਏ। ਸੋ ਅਸੀਂ ਵੀ ਇਹ ਸਮਝਦੇ ਹਾਂ ਕਿ ਭਾਰਤ ਸਰਕਾਰ ਤਾਂ ਇਸ ਲਾਂਘੇ ਨੂੰ ਖੁੱਲ੍ਹਣ ਹੀ ਨਹੀਂ ਸੀ ਦੇਣਾ ਚਾਹੁੰਦੀ। ਕਿੰਨੀਆਂ ਰੁਕਾਵਟਾਂ, ਕਿੰਨੇ ਇਤਰਾਜ਼, ਔਰ ਹੁਣ ਜਦੋਂ ਕਿ ਇੱਕ ਤੋਂ ਬਾਅਦ ਇੱਕ ਡਿਵੈਲਪਮੈਂਟ ਹੋ ਰਹੀ ਹੈ ਔਰ ਪਾਕਿਸਤਾਨ ਸਰਕਾਰ ਵਿਦ ਆਲ ਸਿੰਸੈਰਿਟੀ 2019 ਦੇ ਵਿੱਚ ਖੋਲ੍ਹਿਆ ਜਾਂਦਾ ਹੈ, ਫਿਰ ਜਿਹੜਾ ਕਰੋਨਾ ਦੇ ਬਹਾਨੇ ਨਾਲ ਕਿੰਨਾ ਲੰਬਾ ਵਕਤ, ਔਰ ਹੁਣ ਵੀ ਜਿਹੜਾ ਹੈ ਬੇਸ਼ੱਕ ਖੁੱਲ੍ਹਿਆ, ਬਟ ਬਹੁਤ ਸਾਰੇ ਜਿਵੇਂ ਲੋਕਲੀ ਵੀ ਮੇਰੀ ਗੱਲ ਹੋਈ ਹੈ, ਉਹ ਕਹਿੰਦੇ ਨੇ ਜੀ ਤੁਸੀਂ ਅਪਲਾਈ ਕਰਦੇ ਹੋ, ਰਿਸਪੌਂਸ ਹੀ ਨਹੀਂ ਆਉਂਦਾ। ਹੁਣ ਜਿਹੜੇ ਲੋਕ ਇੱਥੋਂ ਉੱਥੇ ਜਾਂਦੇ ਨੇ ਬਾਹਰੋਂ, ਉਹਨਾਂ ਨੂੰ ਹੁੰਦਾ ਵੀ ਅਸੀਂ ਉੱਥੇ ਬਾਕੀ ਪਰਿਵਾਰ ਨੂੰ ਨਾਲ ਲੈ ਕੇ ਜਾਈਏ, ਅਤੇ ਉਹ ਅਪਲਾਈ ਕੀਤਾ ਹੁੰਦਾ ਤਾਂ ਉਹਨੂੰ ਰਿਸਪੌਂਡ ਹੀ ਨਹੀਂ ਕਰ ਰਹੇ ਹੁੰਦੇ, ਭਾਵੇਂ ਔਨਲਾਈਨ ਤੁਸੀਂ ਅਪਲਾਈ ਕਰਕੇ ਫੀ ਵੀ ਭਰੀ ਹੁੰਦੀ ਹੈ। ਔਰ ਅਸੀਂ ਕਿਉਂਕਿ ਵੀਕਐਂਡ ਦਾ ਅਖੀਰਲਾ ਪ੍ਰੋਗਰਾਮ ਹੈ ਔਰ ਅਸੀਂ ਰੋਜ਼ਾਨਾ ਰੂਹਾਨੀ ਵਿਚਾਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਅਸੀਂ ਸ੍ਰੀ ਰਾਗ ਦੇ ਵਿੱਚ ਵਿਚਾਰ ਚੁੱਕੇ ਹਾਂ। ਔਰ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਮਹੱਲਾ ਤੀਜਾ, ਬਹੁ ਭੇਖ ਕਰ ਭਰਮਾਈਐ ਮਨ ਹਿਰਦੈ ਕਪਟ ਕਮਾਏ, ਹਰ ਕਾ ਮਹਿਲ ਨ ਪਾਵੇ ਮਰ ਵਿਸ਼ਟਾ ਮਾਹੇ ਸਮਾਏ, ਮਨ ਰੇ ਗ੍ਰਹਿ ਹੀ ਮਾਹੇ ਉਦਾਸ, ਸਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ। ਰਹਾਉ, ਜਿਵੇਂ ਰਹਾਉ ਦੀ ਤੁਕ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਅਸੀਂ ਬਹੁਤ ਅੱਡ-ਅੱਡ ਭੇਖ, ਜਿਹਨੂੰ ਅੱਡ-ਅੱਡ ਲਿਬਾਸ, ਅੱਡ-ਅੱਡ ਆਪਣੇ ਜਿਹੜੇ ਨੇ ਰੂਪ ਧਾਰ ਕੇ ਜਿਹੜਾ ਉਹ ਅਸੀਂ ਫਿਰਦੇ ਹਾਂ। ਮਨ ਦੇ ਵਿੱਚ ਸਾਡੇ ਕਪਟ ਹੈ, ਮਨ ਹਿਰਦਾ ਕਪ ਸਾਡੇ ਅੰਦਰ ਕਪਟ ਹੈ, ਬਾਹਰ ਅਸੀਂ ਕੋਈ ਫਕੀਰੀ ਚੋਲਾ, ਕੋਈ ਬਾਣਾ, ਕੋਈ ਹੋਰ। ਹਰ ਕਾ ਮਹਿਲ ਨਾ ਪਾਵੇ, ਕਿ ਭੇਖ ਕਰਕੇ ਦੁਨੀਆ ਨੂੰ ਭੇਖ ਦਿਖਾਏ ਜਗਤ ਕੋ, ਲੋਗਨ ਕੋ ਵਸ ਕੀਨ। ਬਹੁਤ ਵਾਰ ਲੋਕਾਂ ਨੂੰ ਵਸ ਕਰਨ ਦੇ ਲਈ ਕਿਵੇਂ ਆਪਣੇ ਆਪ ਨੂੰ ਕੋਈ ਰੂਹਾਨੀ, ਕੋਈ ਬਾਬਾ, ਕੋਈ ਸੰਤ, ਕੋਈ ਕੁਛ ਬਣਿਆ ਹੁੰਦਾ ਹੈ, ਪਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਤੁਹਾਡੇ ਹਿਰਦੇ ਦੇ ਵਿੱਚ ਜਿਹੜਾ ਕਪਟ ਹੈ, ਧੋਖਾ ਹੈ, ਉਹ ਤਾਂ ਉੱਥੇ ਹੀ ਕਾਇਮ ਹੈ। ਇਸ ਲਈ ਤੁਸੀਂ ਇਹ ਬਹੁਤ ਭੇਖ ਕਰ ਭਰਮਾਈ, ਤੁਸੀਂ ਦੁਨੀਆ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੇ ਅੰਦਰੋਂ ਕਪਟ ਨਹੀਂ ਜਾਂਦਾ। ਇਸ ਤਰ੍ਹਾਂ ਰੱਬ ਦੀ ਦਰਗਾਹ ਹਰ ਕਾ ਮਹਿਲ ਨਾ ਪਾਵੇ ਤੁਹਾਨੂੰ ਨਸੀਬ ਨਹੀਂ ਹੋਏਗੀ। ਮਰ ਵਿਸ਼ਟਾ ਮਾਏ ਸਮਾਏ, ਵਿਸ਼ਟਾ ਹੁੰਦਾ ਗੰਦਗੀ, ਡਰਟ, ਕਿ ਤੁਸੀਂ ਮਰ ਕੇ ਫਿਰ ਉਸ ਗੰਦ ਦਾ ਹੀ ਹਿੱਸਾ ਬਣੋਗੇ, ਕਿਉਂਕਿ ਤੁਸੀਂ ਕਪਟ ਦੇ ਨਾਲ, ਧੋਖੇ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰੀ ਹੈ, ਲੋਕਾਂ ਨੂੰ ਧੋਖੇ ਦਿੱਤੇ ਨੇ, ਭਰਮਾਇਆ। ਮਨ ਰੇ ਗ੍ਰਹਿ ਹੀ ਮਾਏ ਉਦਾਸ। ਹੁਣ ਬਹੁਤੀ ਭੇਖੀ ਉਹ ਨੇ ਜਿਹੜੇ ਸੰਤ ਬਾਬੇ ਪਰਿਵਾਰਕ ਜ਼ਿੰਦਗੀ 'ਚੋਂ ਦੌੜ ਕੇ ਕਿ ਜੀ ਅਸੀਂ ਤਾਂ ਬਸ ਫਕੀਰ ਹੋ ਗਏ ਹਾਂ, ਅਸੀਂ ਤਾਂ ਮਲੰਗ ਹੋ ਗਏ। ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਇਹ ਤੁਹਾਨੂੰ ਦੌੜਨ ਦੀ ਲੋੜ ਨਹੀਂ ਹੈ ਘਰਾਂ 'ਚੋਂ। ਮਨ ਰੇ ਗ੍ਰਹਿ ਹੀ ਮਾਹੇ ਉਦਾਸ, ਤੁਸੀਂ ਪਰਿਵਾਰਕ ਜੀਵਨ 'ਚ ਰਹਿੰਦੇ ਆ, ਆਪਣੇ ਮਨ ਨੂੰ ਅਟੈਚਮੈਂਟ ਵਾਲੇ ਤੋਂ ਬਿਨਾਂ ਵੀ ਜਿਹੜਾ ਦੁਨੀਆਦਾਰੀ ਦੇ ਕੰਮ ਕਰਦੇ ਆ ਵੀ ਤੁਸੀਂ ਅਨਅਟੈਚਡ ਦੁਨੀਆ ਤੋਂ ਹੋ ਸਕਦੇ ਹੋ। ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ। ਕਿ ਗ੍ਰਸਤ ਵਿੱਚ ਰਹਿੰਦੇ ਆ ਜਿਹੜਾ ਸੱਚ ਦੇ ਉੱਤੇ ਜਿਹੜਾ ਪਹਿਰਾ ਦਿੰਦਾ ਹੈ, ਸੰਜਮ 'ਚ ਜ਼ਿੰਦਗੀ ਗੁਜ਼ਾਰਦਾ, ਉਸ ਦੇ ਅੰਦਰ ਉਹ ਗੁਰਮੁਖ ਹੈ, ਗੁਰੂ ਦੀ ਮੱਤ ਮੁਤਾਬਕ ਜੀਵਨ ਜਿਉਂਦਾ। ਪ੍ਰਗਾਸ ਹੁੰਦਾ ਚਾਨਣ, ਉਹਦੇ ਅੰਦਰ ਸੱਚ ਦਾ ਚਾਨਣ, ਰੱਬ ਦੀ ਕੁਰਬਤ ਹੋਏਗੀ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਕਰੈ ਮੈਂ ਪਾਏ, ਹਰ ਕਾ ਨਾਮ ਧਿਆਈਐ, ਸਤ ਸੰਗਤ ਮੇਲ ਮਿਲਾਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨ ਜਿੱਤਿਆ ਜਾਂਦਾ ਹੈ, ਔਰ ਜਦੋਂ ਮਨ ਦੇ ਉੱਤੇ ਗਤ ਮੁਕਤ ਕਰੈ ਮੈਂ ਪਾਏ, ਅੰਦਰ ਹੀ ਤੁਹਾਡੇ ਮੁਕਤੀ ਹੁੰਦੀ ਹੈ, ਤੁਹਾਨੂੰ ਬਾਹਰ ਕਿਤੇ ਜਾਣ ਦੀ, ਭਰਮਣ ਦੀ ਲੋੜ ਨਹੀਂ ਹੈ। ਹਰ ਕਾ ਨਾਮ ਧਿਆਈਐ, ਸਤ ਸੰਗਤ ਮੇਲ ਮਿਲਾਏ, ਕਿ ਸਤ ਸੰਗਤ 'ਚ ਮਿਲ ਕੇ, ਸਤ ਸੰਗਤ 'ਚ ਬੈਠ ਕੇ ਤੁਸੀਂ ਰੱਬ ਦੀ ਬੰਦਗੀ, ਰੱਬ ਦੀ ਨਾਮ ਨੂੰ ਯਾਦ ਕਰੋ। ਜੇ ਲੱਖ ਇਸਤਰੀਆਂ ਭੋਗ ਕਰੈ, ਨਵਖੰਡ ਰਾਜ ਕਮਾਏ, ਬਿਨ ਸਤਿਗੁਰ ਸੁਖ ਨਾ ਪਾਵੇ, ਫਿਰ ਜੋਨ ਨਹੀਂ ਪਾਏ।
ਇਹ ਆਸ਼ ਬਿਰਤੀ ਦੇ ਲੋਕ ਜਿਹੜੇ ਇਹ ਸਮਝਦੇ ਨੇ ਕਿ ਭਾਈ ਉਹ ਅੱਡ-ਅੱਡ ਤਰ੍ਹਾਂ ਦੇ ਨਾਲ ਕਾਮ ਸੁੱਖ ਹਾਸਲ ਕਰ ਸਕਦੇ ਨੇ ਔਰ ਕਰਦੇ ਨੇ, ਉਹਨਾਂ ਨੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹਦੇ ਨਾਲ ਤੁਹਾਡਾ ਮਨ ਰੱਜਦਾ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜੇ ਲੋਕ ਰਾਜ ਭਾਗ ਦੇ ਹੰਕਾਰ 'ਚ ਹੁੰਦੇ ਨੇ ਕਿ ਭਾਵੇਂ 9 ਖੰਡਾਂ ਦਾ 9 ਕੰਟੀਨੈਂਟ ਉਹਨਾਂ ਦਾ ਰਾਜ ਵੀ ਮਿਲ ਜਾਏ, ਸਾਰੀ ਕੁੱਲ ਦੁਨੀਆ ਦਾ, ਫਿਰ ਵੀ ਉਹਦੇ 'ਚੋਂ ਤ੍ਰਿਪਤੀ ਨਹੀਂ ਹੁੰਦੀ, ਬਿਨ ਸਤਿਗੁਰ ਸੁੱਖ ਨਾ ਪਾਵੇ। ਜਿਹੜੀ ਅੰਦਰ ਆਨੰਦ ਹੈ, ਮਨ ਨੂੰ ਇਹ ਬਾਰ-ਬਾਰ ਕਿਹਾ ਕਿ ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਕਿ ਰੱਬ ਦੀ ਬੰਦਗੀ ਤੋਂ ਬਿਨਾ ਸੁੱਖ ਨਹੀਂ ਮਿਲਦਾ। ਫਿਰ ਜੋਨੀ ਪਾਏ, ਬਾਰ-ਬਾਰ ਮਰਨ ਜੀਵਨ ਦੇ ਚੱਕਰ ਦੇ ਵਿੱਚ ਬੰਦਾ ਫਸਿਆ ਰਹਿੰਦਾ। ਹਰ ਹਾਰ ਕੰਠ ਜਿਨੀ ਪਹਿ ਰਿਹਾ, ਗੁਰ ਚਰਣੀ ਚਿਤ ਲਾਏ, ਤਿਨਾ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਜਿਨ੍ਹਾਂ ਨੇ ਆਪਣੇ ਗਲੇ ਦੇ ਵਿੱਚ ਵਾਹਿਗੁਰੂ ਦੀ ਮੁਹੱਬਤ ਦਾ, ਵਾਹਿਗੁਰੂ ਦੇ ਪਿਆਰ ਦਾ ਹਾਰ ਪਹਿਨਿਆ ਹੋਇਆ, ਉਹਨਾਂ ਦੇ ਅੰਦਰ ਗੁਰੂ ਦੇ ਚਰਨ ਯਾਨੀ ਗੁਰੂ ਦਾ ਵੱਲੋਂ ਦਿੱਤਾ ਹੋਇਆ ਰੱਬ ਦਾ ਨਾਂ ਹਮੇਸ਼ਾ ਉਹਨਾਂ ਦੇ ਦਿਲ 'ਚ ਵਸਦਾ। ਔਰ ਉਹ ਦੁਨੀਆ ਦੀਆਂ ਮਿਰੈਕਲਸ ਜਿਹੜੇ ਹੋਰ ਜੋਗੀ ਬਾਬੇ ਨਾਥ ਜਿਹੜੇ ਦੁਨੀਆ ਨੂੰ ਭਰਮਾਉਣ ਲਈ ਛੋਟੀ ਮੋਟੀਆਂ ਕਰਾਮਾਤਾਂ ਕਰਕੇ, ਉਹਨਾਂ ਨੂੰ ਇਹ ਲੋੜ ਹੀ ਨਹੀਂ ਹੁੰਦੀ, ਕਿਉਂਕਿ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਭੱਜਦੀਆਂ ਫਿਰਦੀਆਂ ਨੇ। ਜਿਹੜੇ ਰੱਬ ਦੇ ਨਾਮ ਦੇ ਨਾਲ ਜੁੜੇ ਹੁੰਦੇ ਨੇ, ਤਿਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਉਹ ਰਿੱਧੀਆਂ ਸਿੱਧੀਆਂ ਉਹਨਾਂ ਦੇ ਮਗਰ ਭੱਜੀਆਂ ਫਿਰਦੀਆਂ, ਪਰ ਉਹ ਉਸ ਦੀ ਤਿਲ ਮਾਤਰ ਵੀ ਪਰਵਾਹ ਨਹੀਂ ਕਰਦੇ। ਜੋ ਪ੍ਰਭ ਭਾਵੈ ਸੋ ਥੀਐ, ਅਵਰ ਨਾ ਕਰਨਾ ਜਾਏ, ਜਨ ਨਾਨਕ ਜੀਵੈ ਨਾਮ ਲੈ, ਹਰ ਦੇਵੋ ਸਹਿਜ ਸਬਾਏ। ਕਿ ਭਾਈ ਸਿੱਖੋ ਅਲਟੀਮੇਟਲੀ ਜੋ ਪ੍ਰਭ ਭਾਵੈ ਸੋ ਥੀਐ, ਅਵਰ ਨਾ ਕਰਨਾ ਜਾਏ, ਕਿ ਰੱਬ ਕਰਨ ਕਾਰਨ ਹਾਰ ਹੈ। ਜੋ ਦੁਨੀਆ ਦੇ ਵਿੱਚ ਵਾਪਰਿਆ, ਜੋ ਵਾਪਰ ਰਿਹਾ, ਜੋ ਵਾਪਰੇਗਾ, ਉਹ ਜੋ ਵਾਹਿਗੁਰੂ ਕਰਦਾ ਹੈ, ਜੋ ਵਾਹਿਗੁਰੂ ਨੇ ਕੀਤਾ, ਜੋ ਪ੍ਰਭ ਭਾਵੈ ਸੋ ਥੀਐ, ਉਹੀ ਹੋਏਗਾ ਜੋ ਪ੍ਰਭੂ ਨੂੰ, ਰੱਬ ਨੂੰ, ਰੱਬੁਲ ਆਲਮੀਨ ਨੂੰ ਚੰਗਾ ਲੱਗਦਾ ਹੈ। ਅਵਰ ਨਾ ਕਰਨਾ, ਹੋਰ ਕੋਈ ਉਹ ਨਹੀਂ ਕਰ ਸਕਦਾ ਜੋ ਕਿ ਅਲਟੀਮੇਟਲੀ ਰੱਬ ਦੇ ਕੋਲ ਹੈ। ਜਨ ਨਾਨਕ ਜੀਵੈ ਨਾਮ ਲੈ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ, ਕਿਉਂਕਿ 6 ਪਾਤਸ਼ਾਹ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਨਾਨਕ ਨਾਮ ਦੇ ਨਾਲ ਹੀ ਬਾਕੀ ਗੁਰੂ ਸਾਹਿਬਾਨ ਨੇ ਵੀ 5 ਦੂਸਰੇ ਗੁਰੂ ਸਾਹਿਬਾਨ ਨੇ ਬਾਣੀ ਉਚਾਰੀ ਹੈ, ਇਸ ਲਈ ਅਖੀਰਲਾ ਲਫ਼ਜ਼ ਨਾਨਕ ਹੋਏਗਾ। ਜਨ ਨਾਨਕ ਜੀਵੈ ਨਾਮ ਲੈ। ਤੀਸਰੇ ਨਾਨਕ ਫਰਮਾਉਂਦੇ ਨੇ ਕਿ ਭਾਈ ਮੈਂ ਤਾਂ ਉਸ ਵਾਹਿਗੁਰੂ ਦੇ ਨਾਮ ਨੂੰ ਲੈ ਕੇ ਜਿਉਂਦਾ, ਹਰ ਦੇਵੋ ਸਹਿਜ ਸਬਾਏ। ਹੇ ਵਾਹਿਗੁਰੂ ਕਿਰਪਾ ਕਰੋ, ਮੈਨੂੰ ਸਹਿਜ ਦੇ ਵਿੱਚ ਰੱਖਦੇ ਆ, ਇਹ ਆਪਣੇ ਨਾਮ ਦੀ ਦੌਲਤ ਬਖਸ਼ਿਸ਼ ਕਰੋ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵੀਰ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV4 ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।